ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜ ਕਰਨਵੀਰ ਸਿੰਘ ਜੀ। ਰਾਜ ਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਅਨ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀ ਅਮਨ ਟੀਕਾ, ਕਰਨੈਲ ਸਿੰਘ ਰੰਧਾਵਾ ਟਰਲੌਕ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਜੀ। ਖਬਰਾਂ ਦੇ ਵੱਲ ਆਈਏ ਤੇ ਕੈਲੀਫੋਰਨੀਆ ਫਾਇਰ ਫਾਈਟਰ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਨੂੰ ਦਾਅ ਤੇ ਲਾ ਕੇ ਹਮੇਸ਼ਾ ਲੋਕਾਂ ਨੂੰ ਸੁਰੱਖਿਅਤ ਰੱਖਦੇ ਨੇ ਤੇ ਇਸੇ ਦਰਮਿਆਨ ਬਹੁਤ ਸਾਰੇ ਹਾਦਸੇ ਜਿਹੜੇ ਨੇ ਉਹ ਵਾਪਰ ਜਾਂਦੇ ਨੇ। ਹੁਣ ਪੈਸੀਫਿਕ ਓਸ਼ੀਅਨ ਦੇ ਵਿੱਚ ਕੈਲੀਫੋਰਨੀਆ ਫਾਇਰ ਫਾਈਟਰ ਦੇ ਵਿੱਚੋਂ ਹੀ ਇੱਕ ਜਿਹੜਾ ਫਾਇਰ ਫਾਈਟਰ ਆ 27 ਸਾਲਾ, ਉਹਦੀ ਡੁੱਬਣ ਕਰਕੇ ਮੌਤ ਹੋ ਗਈ ਹੈ। ਸੀਡਨ ਲੈਫਨ ਜਿਹੜਾ 25 ਸਾਲ ਦਾ ਦੱਸਿਆ ਜਾਂਦਾ ਹੈ, ਉਹਦੀ ਅੱਜ ਜਿਹੜਾ ਉਹ ਡੁੱਬਣ ਕਰਕੇ ਮੌਤ ਹੋਣ ਬਾਰੇ ਪਤਾ ਲੱਗਿਆ। ਆਕਲੈਂਡ ਫਾਇਰ ਡਿਪਾਰਟਮੈਂਟ ਨੇ ਐਕਸ ਦੇ ਉੱਤੇ, ਟਵਿੱਟਰ ਦੇ ਉੱਤੇ ਜਿਹੜਾ ਉਹਨੂੰ ਪੋਸਟ ਪਾ ਕੇ ਵੀ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ ਤੇ ਇਸ ਹਾਦਸੇ ਦਾ ਜਿਹੜਾ ਦੁਖਦਾਈ ਪਹਿਲੂ ਆ ਉਹ ਇਹ ਹੈ ਕਿ ਇਹਦੇ ਪਿਤਾ ਜੀ ਜਿਹੜੇ ਕਿ 4 ਸਾਲ ਪਹਿਲਾਂ ਉਹ ਵੀ ਜੌਬ ਤੇ ਹੁੰਦੇ ਹੀ ਆਪਣੀ ਜਾਨ ਤੋਂ ਜਿਹੜਾ ਹੱਥ ਉਹ ਧੋ ਬੈਠੇ ਸੀਗੇ ਤੇ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਪੈਸੀਫਿਕ ਓਸ਼ੀਅਨ ਦੇ ਵਿੱਚ ਵਾਪਰੀ ਹੈ, ਸੈਨ ਡਿਆਗੋ ਦੇ ਵਿੱਚ। ਉੱਥੇ ਕਿਉਂਕਿ ਦੱਸਿਆ ਜਾ ਰਿਹਾ ਕਿ ਸੈਨ ਡਿਆਗੋ ਫਾਇਰ ਚੀਫ ਜਿਹੜੇ ਕੋਲਿਨ ਸਟੋਵਲ ਨੇ, ਉਹਨਾਂ ਨੇ ਦੱਸਿਆ ਕਿ ਕੈਲੀਫੋਰਨੀਆ ਸਮਰ ਫਾਇਰ ਫਾਈਟਰ ਗੇਮਸ ਦੇ ਦੌਰਾਨ ਇਹ ਹਾਦਸਾ ਜਿਹੜਾ ਉਹ ਵਾਪਰਿਆ। ਸੈਨ ਡਿਆਗੋ ਲਾਈਫ ਗਾਰਡ ਤੇ US ਕੋਸਟ ਗਾਰਡ ਦੁਆਰਾ ਉਹਨੂੰ ਜਦੋਂ ਉਹ ਗਿਆ ਸੀਗਾ ਪੈਸੀਫਿਕ ਓਸ਼ੀਅਨ ਦੇ ਵਿੱਚ, ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ, ਗਵਾਚ ਗਿਆ ਸੀਗਾ, ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹਨੂੰ ਲੱਭਿਆ ਨਹੀਂ ਜਾ ਸਕਿਆ ਤੇ ਪਾਣੀਆਂ ਦੇ ਵਿੱਚ ਲੈਫਨ ਜਿਹੜਾ ਉਹ ਗਵਾਚ ਗਿਆ ਸੀਗਾ। ਉਸ ਤੋਂ ਬਾਅਦ ਫਿਰ ਉਸ ਨੂੰ ਉਹਦੀ ਜਿਹੜੀ ਬੋਡੀ ਆ ਉਹ ਮਿਲੀ ਸੀ ਸਵੇਰ ਦੇ ਸਮੇਂ, ਅੱਜ ਦੇ ਸਵੇਰ ਦੇ ਸਮੇਂ, ਤੇ ਉਸ ਤੋਂ ਬਾਅਦ ਦੱਸਿਆ ਗਿਆ ਕਿ ਉਹਨੂੰ ਡੈਡ ਪ੍ਰਨਾਉਂਸ ਜਿਹੜਾ ਉਹ ਕਰ ਦਿੱਤਾ ਗਿਆ। ਸੋ ਜਿੰਨੀਆਂ ਵੀ ਫਾਇਰ ਫਾਈਟਰ ਜਥੇਬੰਦੀਆਂ ਨੇ ਜਾਂ ਗੇਮਸ ਦੇ ਵਿੱਚ ਸੀਗੇ ਲੋਕ, ਤਾਂ ਉਹਨਾਂ ਨੇ ਇਸ ਹਾਦਸੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਜਿਹੜਾ ਉਹ ਕੀਤਾ ਤੇ ਆਕਲੈਂਡ ਦੇ ਵਿੱਚ ਉਹ ਰਿਕਰੂਟ ਹੋਇਆ ਸੀਗਾ 2019 ਦੇ ਵਿੱਚ ਤੇ ਉਹਨਾਂ ਦੇ ਜਿਹੜੇ ਪਿਤਾ ਜੀ ਸੀਗੇ ਅੱਜ ਤੋਂ 4 ਸਾਲ ਪਹਿਲਾਂ ਉਹ ਵੀ ਔਨ ਡਿਊਟੀ ਔਨ ਜੌਬ ਜਿਹੜੇ ਸੀਗੇ ਉਹ ਇਸ ਮਹਿਕਮੇ ਦੇ ਵਿੱਚ ਹੁੰਦਿਆਂ ਜੌਬ ਕਰਦੇ ਜਿਹੜਾ ਉਹ ਜਾਣ ਤੋਂ ਹੱਥ ਧੋ ਬੈਠੇ ਸੀਗੇ। ਅਗਲੀ ਗੱਲ ਕਰਦੇ ਜਾਈਏ। ਕੈਲੀਫੋਰਨੀਆ ਦੇ ਵਿੱਚ ਆਪਾਂ ਨੂੰ ਸਭ ਨੂੰ ਪਤਾ ਹੋਮਲੈਸਨੈਸ ਦੀ ਸਥਿਤੀ ਕੋਈ ਬੜੀ ਚੰਗੀ ਨਹੀਂ ਹੈਗੀ ਜੀ। ਅੱਜ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਆ ਹੋਮਲੈਸ ਕੈਂਪਸ ਨੂੰ ਲੈ ਕੇ, ਜਿਸ ਵਿੱਚ ਸੁਪਰੀਮ ਕੋਰਟ ਨੇ ਕਿਹਾ ਵੀ ਸ਼ਹਿਰਾਂ ਦੇ ਕੋਲ ਇਹ ਅਖਤਿਆਰ ਆ ਵੀ ਇਹਨਾਂ ਨੂੰ ਤੁਸੀਂ ਗ੍ਰਿਫਤਾਰ ਕਰ ਸਕਦੇ ਆ ਤੇ ਹੋਰ ਕ੍ਰੈਕਡਾਊਨ ਇਹਨਾਂ ਉੱਤੇ ਹੋ ਸਕਦਾ ਆ। ਇਸ ਉੱਤੇ ਗਵਰਨਰ ਗੈਵਿਨ ਨਿਊਸਮ ਨੇ ਜਿਹੜਾ ਆ ਉਹ ਟਿੱਪਣੀ ਕਰਦੇ ਹੋਏ ਜਿਹੜਾ ਉਹ ਕਿਹਾ ਆ, ਉਹਨਾਂ ਨੇ ਕਿਹਾ ਵੀ ਇਹ ਸੁਪਰੀਮ ਕੋਰਟ ਦਾ ਫੈਸਲਾ ਇੱਕ ਹਿਸਾਬ ਦੇ ਨਾਲ ਚੰਗਾ ਆ। ਉਹਨਾਂ ਨੇ ਚੀਅਰ ਜਿਹੜਾ ਹੈ ਇਸ ਨੂੰ ਕੀਤਾ। 3 ਦੇ ਮੁਕਾਬਲੇ 6 ਜਸਟਿਸਿਸ ਨੇ ਇਹ ਸੁਪਰੀਮ ਕੋਰਟ ਦੇ ਵਿੱਚ ਹੋਮਲੈਸ ਦੀ ਸਥਿਤੀ ਨੂੰ ਕਾਬੂ ਕਰਨ ਦੇ ਲਈ ਬੇਸਿਕਲੀ ਉਹਨਾਂ ਦੇ ਇਸ ਰਾਈਟ ਦੇ ਉੱਤੇ ਸੀਗਾ ਵੀ ਕੀ ਸਿਟੀ ਦੇ ਕੋਲ ਇਖਤਿਆਰ ਹੈਗਾ ਜਾਂ ਨਹੀਂ। ਉਹਨਾਂ ਨੇ ਕਿਹਾ ਵੀ ਹਾਂ, ਸਿਟੀ ਜਿਹੜੀ ਉਹ ਇੱਦਾਂ ਕਰ ਸਕਦੀ ਹੈ। ਉਹਨਾਂ ਨੇ ਕਿਹਾ ਵੀ ਹੋਮਲੈਸਨੈਸ ਇੱਕ ਕੰਪਲੈਕਸ ਇਸ਼ੂ ਆ, ਇਹਦੇ ਕਰਕੇ ਹੋਰ ਕਈ ਸਮੱਸਿਆਵਾਂ ਜਿਹੜੀਆਂ ਉਹ ਬਣਦੀਆਂ ਆ। ਪਬਲਿਕ ਪਾਲਿਸੀ ਜਿਹੜੇ ਰਿਸਪੌਂਸਿਸ ਆ ਇਸ ਨੂੰ ਚਾਹੀਦੇ ਆ ਐਡਰੈਸ ਕਰਨ ਦੇ ਲਈ। ਜਸਟਿਸ ਨੀਲ ਗੌਰਸਚ ਨੇ ਜਿਹੜਾ ਉਹ ਲਿਖਿਆ ਸੀਗਾ। ਸੋ ਕੈਲੀਫੋਰਨੀਆ ਦੇ ਵਿੱਚ ਆਲਰੇਡੀ ਆਪਾਂ ਨੂੰ ਇਹ ਪਤਾ ਆ ਵੀ ਬਿਲੀਅਨਸ ਆਫ ਡਾਲਰ ਹੋਮਲੈਸ ਦੀ ਸਥਿਤੀ ਨੂੰ ਕਾਬੂ ਕਰਨ ਦੇ ਲਈ ਖਰਚੇ ਜਾ ਚੁੱਕੇ ਆ, ਜਿਹਦਾ ਕੋਈ ਚੱਜ ਦਾ ਸਿੱਟਾ ਜਿਹੜਾ ਅਜੇ ਤੱਕ ਨਹੀਂ ਨਿਕਲਿਆ। ਕੁਝ ਦਿਖਾਉਣ ਨੂੰ ਬਹੁਤਾ ਕੁਛ ਹੈ ਨਹੀਂ ਹੈਗਾ। ਸੋ ਗਵਰਨਰ ਨਿਊਸਮ ਜਿਹੜੇ ਉਹ ਕਹਿੰਦੇ ਵੀ ਜਿਹੜਾ ਸਕੋਟਸ ਨੇ ਅੱਜ ਰੂਲ ਕੀਤਾ ਹੈਗਾ ਆ, ਕਹਿੰਦੇ ਵੀ ਕੈਲੀਫੋਰਨੀਆ ਕਮਿਟਡ ਹੈਗਾ ਆ, ਰਿਸਪੈਕਟ ਕਰਦਾ ਹੈ ਇਨਸਾਨੀ ਨੀਡਸ ਦੀਆਂ, ਫੰਡਾਮੈਂਟਲ ਰਾਈਟਸ ਦੀਆਂ, ਪਰ ਨਾਲ ਦੇ ਨਾਲ ਕਹਿੰਦੇ ਵੀ ਅਸੀਂ ਕੰਪੈਸ਼ਨ ਦੇ ਨਾਲ ਜਿਹੜਾ ਉਹ ਵਰਕ ਜਿਹੜਾ ਉਹ ਕਰਾਂਗੇ। ਤੇ ਉਹਨਾਂ ਨੇ ਕਿਹਾ ਵੀ ਅੱਜ ਦੀ ਜਿਹੜੀ ਰੂਲਿੰਗ ਹੈ ਸੁਪਰੀਮ ਕੋਰਟ ਦੀ, ਇਹਦੇ ਨਾਲ ਸਟੇਟ ਤੇ ਜਿਹੜੀਆਂ ਲੋਕਲ ਅਧਿਕਾਰੀ ਆ ਉਹਨਾਂ ਦੇ ਕੋਲ ਅਥਾਰਟੀ ਆ ਜਾਂਦੀ ਆ ਵੀ ਕਲੀਅਰ ਕਰ ਸਕੇ ਜਿਹੜੇ ਅਨਸੇਫ ਐਨਕਰੋਚਮੈਂਟਸ ਹੋਈਆਂ ਆ, ਐਨਕੈਂਪਮੈਂਟਸ ਬਣੀਆਂ ਸਾਡੀਆਂ ਸਟਰੀਟਸ ਦੇ ਉੱਤੇ, ਤੇ ਜਿਹੜੀਆਂ ਸਾਡੀਆਂ ਲੀਗਲ ਐਂਬੀਗਿਊਟੀ ਸੀਗੀਆਂ ਵੀ ਹੁਣ ਸਾਡੇ ਕੋਲ ਹੱਕ ਹੈਗਾ ਜਾਂ ਨਹੀਂ ਹੈਗਾ, ਵੀ ਉਹ ਸਾਡੇ ਲਈ ਬਿਲਕੁਲ ਕਲੀਅਰ ਜਿਹੜਾ ਹੋਊਗਾ। ਪਰ ਕਹਿੰਦੇ ਅਸੀਂ ਫਿਰ ਵੀ ਇਨਸਾਨੀਅਤ ਦੇ ਪੱਖ ਤੋਂ ਇਹਨਾਂ ਨੂੰ ਜਿਹੜਾ ਉੱਥੋਂ ਜਦੋਂ ਰਿਮੂਵ ਕਰਨ ਦੀ ਗੱਲ ਆਊਗੀ
ਉਹ ਕਰਾਂਗੇ। ਸੋ ਐਨਕੈਂਪਮੈਂਟਸ ਨੂੰ ਖਾਲੀ ਕਰਾਉਣ ਤੋਂ ਲੈ ਕੇ ਹੀ ਇਹ ਜਿਹੜਾ ਕੇਸ ਆ ਸੁਪਰੀਮ ਕੋਰਟ ਤੱਕ ਪਹੁੰਚਿਆ ਸੀਗਾ। 31 ਮਈ ਦੀ ਇੱਕ ਡੈਡਲਾਈਨ ਸੀ ਸੈਕਰਾਮੈਂਟੋ ਦੇ ਵਿੱਚ ਇਨਕੈਂਪਮੈਂਟ ਨੂੰ ਖਾਲੀ ਕਰਾਉਣ ਦੇ ਲਈ, ਉਹ ਲੰਘ ਗਈ ਸੀਗੀ। ਉੱਥੇ ਦਾ ਇੱਕ ਐਡਵੋਕੇਸੀ ਗਰੁੱਪ ਆ, ਉਸ ਨੂੰ ਬਲੇਮ ਕੀਤਾ ਜਾ ਰਿਹਾ ਸੀਗਾ ਵੀ ਇਹਨਾਂ ਨੇ ਇਹ ਕਰਨ ਨਹੀਂ ਸੀ ਦਿੱਤਾ, ਜੀ। ਤੇ ਜਦ ਕਿ ਅਧਿਕਾਰੀ ਤੇ ਇੱਥੋਂ ਤੱਕ ਸਰਕਾਰ ਵੀ ਇਹ ਕਹਿੰਦੀ ਹੈ ਵੀ ਇਹਦੇ ਨਾਲ ਬਾਕੀ ਪਬਲਿਕ ਨੂੰ ਦੀ ਵੀ ਸੇਫਟੀ ਨੂੰ ਜਿਹੜਾ ਮੁਸ਼ਕਲ ਜਿਹੜੀ ਉਹ ਪਹੁੰਚਦੀ ਆ। ਸੋ ਹੁਣ ਇਹਨਾਂ ਦੇ ਕੋਲ ਕਾਫੀ ਵੱਡੇ ਕਹਿ ਸਕਦੇ ਵੀ ਸੁਪਰੀਮ ਕੋਰਟ ਨੇ ਹੂੰ, ਹੂੰ। ਨਵੇਂ ਅਖਤਿਆਰ ਜਾਂ ਕਹਿ ਲਓ ਵੀ ਹੱਥ ਇਹਨਾਂ ਦੇ ਖੋਲ ਦਿੱਤੇ ਆ। ਜੀ, ਅਗਲੀ ਖਬਰ ਵੀ ਹੋਮਲੈਸਨੈਸ ਦੇ ਨਾਲ ਹੀ ਜੁੜੀ ਹੋਈ ਹੈ। ਲਾਸ ਏਂਜਲਸ ਦੇ ਵਿੱਚ ਹੋਮਲੈਸਨੈਸ ਦੇ ਬਾਰੇ ਇੱਕ ਜਿਹੜੀ ਕੰਮ ਕਰਦੀ ਜਥੇਬੰਦੀ ਹੈ, ਲਾਸ ਏਂਜਲਸ ਹੋਮਲੈਸ ਸਰਵਿਸ ਅਥਾਰਟੀ, ਇਹ ਜੁਆਇੰਟ ਏਜੰਸੀ ਹੈ ਸਿਟੀ ਦੇ ਨਾਲ ਤੇ ਕਾਉਂਟੀ ਆਫ ਐਲਏ ਦੇ ਨਾਲ। ਇਹਨਾਂ ਨੇ ਦੱਸਿਆ ਕਿ ਹੋਮਲੈਸਨੈਸ ਦੇ ਵਿੱਚ ਥੋੜੀ ਜਿਹੀ ਗਿਰਾਵਟ ਜਿਹੜੀ ਆ ਉਹ ਕਮੀ ਦੇਖੀ ਗਈ ਹੈ ਲਾਸ ਏਂਜਲਸ ਦੇ ਵਿੱਚ 6 ਸਾਲਾਂ ਬਾਅਦ। ਤੇ ਜੇਕਰ ਇਹਨੂੰ ਡਬਲ ਡਿਜਿਟ ਦੇਖਿਆ ਜਾਵੇ ਤਾਂ ਡਬਲ ਡਿਜਿਟ ਤਾਂ ਇਹ ਡਿੱਗੀ ਹੈ ਤਕਰੀਬਨ ਇੱਕ ਦਹਾਕੇ ਬਾਅਦ, 9 ਸਾਲਾਂ ਬਾਅਦ ਲਾਸ ਏਂਜਲਸ ਦੇ ਵਿੱਚ ਕਾਉਂਟੀ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਉਹ ਬੇਘਰ ਜਿਹੜੇ ਲੋਕਾਂ ਦੀ ਜਿਹੜੇ ਅਨਹਾਊਸਡ ਆਪਾਂ ਕਹਿ ਦਿੰਦੇ ਆ, ਉਹਨਾਂ ਦੀ ਗਿਣਤੀ ਦੇ ਵਿੱਚ ਕਮੀ ਜਿਹੜੀ ਆ ਉਹ ਦਰਜ ਕੀਤੀ ਗਈ ਹੈ। ਗ੍ਰੇਟਰ ਲਾਸ ਏਂਜਲਸ ਹੋਮਲੈਸ ਕਾਊਂਟ ਜਿਹੜਾ ਉਹ ਇਸ ਗੱਲ ਦਾ ਦਾਅਵਾ ਭਰਦਾ ਹੈ ਕਿ ਜਿਹੜਾ ਹੁਣ ਜਿਹੜਾ ਤਾਜ਼ਾ ਸਰਵੇ ਆ ਜਾਂ ਤਾਜ਼ਾ ਜਿਹੜੀ ਗਿਣਤੀ ਆ, ਉਹਦੇ ਦੱਸਣ ਦੇ ਮੁਤਾਬਕ 2024 ਤੋਂ ਪਹਿਲਾਂ 45,252 ਅਨਹਾਊਸਡ ਇੰਡੀਵਿਜੂਅਲ ਸੀਗੇ ਐਲਏ ਦੇ ਵਿੱਚ, ਤੇ ਹੁਣ ਜਿਹੜੀ ਤਾਜ਼ਾ ਗਿਣਤੀ ਹੈ 2023 ਦੇ ਵਿੱਚ ਜਿਹੜੀ ਗਿਣਤੀ ਸੀਗੀ ਉਹ ਸੀ 46,260। 2% 2.2% ਦਾ ਇਹ ਗਿਰਾਵਟ ਹੈ। 46,260 ਤੋਂ ਘਟ ਕੇ ਇਹ 2024 ਦੇ ਵਿੱਚ 45,252 ਦੇ ਉੱਤੇ ਆ ਡਿੱਗੀ ਹੈ। ਸੋ ਇਹਦੇ ਨਾਲ ਜਿਹੜੀ ਉਹ ਕਹਿੰਦੇ ਕਿ ਜਿਹੜੇ ਮਾਰਕੀਟ ਦੇ ਵਿੱਚ ਸ਼ੈਲਟਰਸ ਲੱਗੇ ਸੀ 38% ਉਹਨਾਂ ਦੇ ਵਿੱਚ ਡਿਕਰੀਜ਼ਿੰਗ ਦੇਖਣ ਨੂੰ ਮਿਲੀ ਆ, ਉਹ ਘਟੇ ਨੇ। ਇਹਦੇ ਨਾਲ ਸ਼ੈਲਟਰ ਜਿਹੜਾ ਕਾਊਂਟ ਆ ਉਹ ਜ਼ਰੂਰ ਵਧਿਆ ਕਿ 17% 17.17% ਦੇ ਹਿਸਾਬ ਦੇ ਨਾਲ। ਇਹਨਾਂ ਦੇ ਵਿੱਚ ਜਿਹੜੀ ਜਥੇਬੰਦੀ ਦੇ ਵਿੱਚ ਜਿਹੜੇ ਕੰਮ ਕਰ ਰਹੇ ਨੇ ਜਾਂ ਜਿਹੜੇ ਅਫੀਸ਼ੀਅਲਸ ਨੇ, ਉਹਨਾਂ ਦੇ ਦੱਸਣ ਦੇ ਮੁਤਾਬਕ ਐਲਏ ਦੀਆਂ ਗਲੀਆਂ ਦੇ ਵਿੱਚ ਹੁਣ ਤੁਹਾਨੂੰ ਬੇਘਰੇ ਲੋਕਾਂ ਦੀ ਗਿਣਤੀ ਜਿਹੜੀ ਆ ਉਹ ਘੱਟ ਦੇਖਣ ਨੂੰ ਮਿਲੂਗੀ। ਹਾਲਾਂਕਿ ਉਹ ਇਹ ਵੀ ਮੰਨਦੇ ਨੇ ਕਿ ਇਹ ਜਿਹੜੀ ਗਿਰਾਵਟ ਆ ਬੇਸ਼ੱਕ 1000 ਹੀ ਆ, ਪਰ ਕੁਛ ਆ 1000 ਤੋਂ ਉੱਪਰ ਕੁਛ ਆ, ਪਰ ਫਿਰ ਵੀ ਉਹ ਕਹਿੰਦੇ ਕਿ ਸਾਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹਦੇ ਉੱਤੇ ਹੋਰ ਜਿਹੜੇ ਕੰਮ ਕਰਕੇ ਹੋਰ ਨਤੀਜੇ ਲੈ ਕੇ ਆਵਾਂਗੇ। ਮੇਅਰ ਕੇਰਨ ਬੈਸ ਜਿਹੜੇ ਨੇ ਉਹਨਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਹੁਣ ਸਿਟੀ ਦੇ ਵਿੱਚ ਵੀ ਤੇ ਹੋਰਾਂ ਥਾਵਾਂ ਤੇ ਵੀ ਤੁਹਾਨੂੰ ਅਨਹਾਊਸਡ ਜਿਹੜੇ ਲੋਕ ਨੇ ਉਹ ਘੱਟ ਦੇਖਣ ਨੂੰ ਮਿਲਣਗੇ। ਕੈਲੀਫੋਰਨੀਆ ਵਾਈਲਡ ਲਾਈਫ ਕੰਜ਼ਰਵੇਸ਼ਨ ਬੋਰਡ ਨੇ ਰੀਸੈਂਟਲੀ $12.5 ਮਿਲੀਅਨ ਦੀ ਗ੍ਰਾਂਟ ਦਿੱਤੀ, ਜਿਸ ਦੇ ਜੀ। ਵਿੱਚ ਕੂੜੇ ਦਾ ਇੱਕ ਵੱਡਾ ਪਹਾੜ ਮੈਸਿਵ ਲੈਂਡਫਿਲ ਆ, ਹੂੰ। ਉਸ ਨੂੰ ਜਿਹੜਾ ਪਾਰਕ ਦੇ ਵਿੱਚ ਕਹਿੰਦੇ ਤਬਦੀਲ ਕੀਤਾ ਜਾਊਗਾ। ਲਾਸ ਐਂਜਲਸ ਕਾਉਂਟੀ ਦੇ ਵਿੱਚ ਕਹਿੰਦੇ ਵੀ ਇਹ ਨਵਾਂ ਰੀਜਨਲ ਪਾਰਕ ਪਿਛਲੇ 3 ਦਹਾਕਿਆਂ 'ਚ ਇਹ ਪਹਿਲਾ ਜਿਹੜਾ ਉਹ ਬਣਨ ਜਾ ਰਿਹਾ ਹੈ। ਪੁਐਂਟੇ ਹਿਲਜ਼ ਲੈਂਡਫਿਲ ਇਹ 605 ਫਰੀਵੇ ਤੇ ਹਾਈਵੇ 60 ਦੇ ਇੰਟਰਚੇਂਜ ਦੇ ਉੱਤੇ ਆ। ਪਿਛਲੇ 60 ਸਾਲਾਂ ਤੋਂ ਇਹ ਚੱਲ ਰਿਹਾ ਆ, ਜੀ। ਤੇ ਕੈਲੀਫੋਰਨੀਆ ਦਾ ਸਭ ਤੋਂ ਵੱਡਾ ਕੂੜੇ ਦਾ ਪਹਾੜ ਆਪਾਂ ਕਹਿੰਦੇ ਉਹ ਦੱਸਿਆ ਜਾਂਦਾ ਹੈ, ਤੇ ਮੁਲਕ ਦੇ ਵਿੱਚ ਦੂਜਾ ਸਭ ਤੋਂ ਵੱਡਾ। ਇਹਦੇ ਵਿੱਚ ਕਹਿੰਦੇ 150 ਮਿਲੀਅਨ ਟਨ ਟਰੈਸ਼ ਜਿਹੜਾ ਇਸ ਦੇ ਵਿੱਚ ਅਜੇ ਵੀ ਪਿਆ ਆ। 2013 ਤੋਂ ਬਾਅਦ ਦੇ ਵਿੱਚ ਇਸ ਨੂੰ ਨਹੀਂ ਵਰਤਿਆ ਗਿਆ, ਇਹ ਡੀਕਮਿਸ਼ਨ ਕਰ ਦਿੱਤਾ ਗਿਆ ਸੀਗਾ। ਸੋ ਕਹਿੰਦੇ ਵੀ ਪਹਿਲਾਂ ਜਦ ਇਹ ਲੈਂਡਫਿਲ ਤੋਂ ਪਹਿਲਾਂ ਇੱਕ ਬੜਾ ਵਧੀਆ ਈਕੋਸਿਸਟਮ ਸੀਗਾ। 142 ਏਕੜ ਦਾ ਇਹ ਕੁੱਲ ਸੈਕਸ਼ਨ ਹੈਗਾ ਆ, ਤੇ ਕਹਿੰਦੇ ਵੀ ਇਸ ਨੂੰ ਹੁਣ ਰਿਸਟੋਰ ਕੀਤਾ ਜਾਊਗਾ। ਨੇਟਿਵ ਪਲਾਂਟਸ ਇੱਥੇ ਲਾਏ ਜਾਣਗੇ ਤਾਂ ਜੋ ਜਿਹੜੀ ਹੈਬਿਟੈਟ ਆ ਉਹ ਹੋਰ ਜੰਗਲੀ ਜੀਵਾਂ ਦੇ ਲਈ ਵੀ ਜਿਹੜੀ ਉੱਥੇ ਬਣ ਸਕੇ, ਤੇ 12.5 ਮਿਲੀਅਨ ਜਿਹੜੇ ਇਹਨਾਂ ਨੂੰ ਮਿਲੇ ਆ। ਇਸ ਤੋਂ ਇਲਾਵਾ ਜਿਹੜੇ ਲੋਕਲ ਅਧਿਕਾਰੀ ਆ, ਇਹਨਾਂ ਨੇ $100 ਮਿਲੀਅਨ ਦੀ ਫੰਡਿੰਗ ਆਲਰੇਡੀ ਇਸ ਦੇ ਲਈ ਸਿਕਿਉਰ ਕਰ ਲਈ ਆ, ਪਰ ਕੁੱਲ ਲਾਗਤ ਕਹਿੰਦੇ ਇਸ ਪ੍ਰੋਜੈਕਟ ਦੀ $200 ਮਿਲੀਅਨ ਤੋਂ ਪਾਰ ਜਾ ਸਕਦੀ ਆ। ਐਲਏ ਕਾਉਂਟੀ ਦੇ ਡਿਪਾਰਟਮੈਂਟ ਆਫ ਪਾਰਕ ਐਂਡ ਰੀਕ੍ਰੀਏਸ਼ਨ ਦੇ ਜਿਹੜੇ ਡਾਇਰੈਕਟਰ ਆ ਨੋਰਮਾ ਗਾਰਸੀਆ ਗੋਨਜ਼ਾਲਸ, ਉਹਨਾਂ ਨੇ ਜਿਹੜਾ ਕਿਹਾ ਆ ਵੀ ਇਹ ਪਾਰਕ ਇੱਥੇ ਆਉਣ ਦੇ ਨਾਲ ਹੀਲਿੰਗ, ਰੈਸਟੋਰੇਸ਼ਨ ਤੇ ਰੀਜਨਰੇਸ਼ਨ ਹੋਵੇਗੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਮਹਿੰਗਾਈ ਦੀ ਕਰੀਏ, ਪਰ ਇੱਕ ਮਹਿੰਗਾਈ ਨੂੰ ਹੋਰ ਇੱਕ ਐਂਗਲ ਤੋਂ ਦੇਖਦੇ ਹਾਂ। ਸੈਂਟਾ ਕਰੂਜ਼ ਜਿਹੜੀ ਕਾਉਂਟੀ ਆ ਉਹ ਯੂਐਸ ਦੇ ਵਿੱਚ ਇੱਕ ਅਜਿਹੀ ਕਾਉਂਟੀ ਹੈ ਜਿਹੜੀ ਕਿ ਰਹਿਣ ਦੇ ਲਈ ਬਹੁਤ ਜ਼ਿਆਦਾ ਮਹਿੰਗੀ ਆ। ਇਹਦੇ ਲਈ ਕਿਉਂਕਿ ਇੱਥੇ ਬੀਚਸ ਨੇ ਤੇ ਹੋਰ ਪਾਰਕਸ ਨੇ ਜਾਂ ਹੋਰ ਕਈ ਦਿਲ ਖਿੱਚਵੀਆਂ ਜਿਹੜੀਆਂ ਲੋਕੇਸ਼ਨਸ ਨੇ, ਉਹਦੇ ਕਰਕੇ ਹੁਣ ਇਹ ਬਹੁਤ ਜ਼ਿਆਦਾ ਮਹਿੰਗੀ ਆ। ਨੈਸ਼ਨਲ ਲੋ ਇਨਕਮ ਹਾਊਸਿੰਗ ਕੋਆਲੀਸ਼ਨ ਨੇ ਇਹ ਡਾਟਾ ਕੱਢ ਕੇ ਲਿਆਂਦਾ। ਇਹਦੇ ਵਿੱਚ ਉਹਨਾਂ ਨੇ ਇੱਕ ਰੀਅਲਟਰ ਜਾਂ ਕਈ ਰੀਅਲਟਰਸ ਦੇ ਨਾਲ ਗੱਲਬਾਤ ਕੀਤੀ, ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਉਹਨਾਂ ਨੇ ਕੋਟ ਕੀਤਾ ਤੇ ਉਹਨਾਂ ਦਾ ਨਾਮ ਦੱਤਾ ਖਾਲਸਾ ਉਹਨਾਂ ਦਾ ਨਾਮ ਹੈ। ਉਹ ਕਹਿੰਦੇ ਕਿ ਪਾਰਕ ਹੈ ਜਾਂ ਹੋਰ ਲੋਕੇਸ਼ਨਸ ਨੇ ਜਿਹੜੀਆਂ
ਮੋਸਟ ਡਿਜ਼ਾਇਰੇਬਲ ਪਲੇਸਿਸ ਇਨ ਦ ਵਰਲਡ ਕਰਕੇ ਕਹਿੰਦੇ ਕਿ ਇਹ ਜਿਹੜੀ ਕਾਉਂਟੀ ਆ ਉਹ ਮਹਿੰਗੀ ਹੋ ਚੁੱਕੀ ਹੈ। ਇਹਦੇ ਜਿਹੜੇ ਐਵਰੇਜ 2 ਬੈਡਰੂਮ ਜਿਹੜੀ ਮਾਰਕੀਟ ਰੇਟ ਆ ਰੈਂਟਲ ਕਾਸਟ ਉਹ ਦੂਜਿਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਮਹਿੰਗੀ ਹੈ, ਤੇ ਜੇਕਰ ਤੁਸੀਂ 2 ਬੈਡਰੂਮ ਅਪਾਰਟਮੈਂਟ ਸੈਂਟਾ ਕਰੂਜ਼ ਦੇ ਵਿੱਚ ਲੈਂਦੇ ਆ ਤਾਂ ਤੁਹਾਨੂੰ ਇਹ $78 ਇੱਕ ਘੰਟੇ ਦੇ ਹਿਸਾਬ ਦੇ ਨਾਲ ਮਿਲਦਾ, ਜਾਂ ਜਿਸ ਕਿਸੇ ਵੀ ਰੈਜ਼ੀਡੈਂਸ਼ੀਅਲ ਇਮਾਰਤ ਦੇ ਵਿੱਚ ਤੁਸੀਂ ਐਜ਼ ਸੈਲਾਨੀ ਜਾਂ ਐਜ਼ ਟੂਰਿਸਟ ਰਹਿਣਾ ਚਾਹੁੰਦੇ ਹੋ ਉਸ ਮਾਮਲੇ ਦੇ ਵਿੱਚ। ਤੇ ਕਹਿੰਦੇ ਕਿ ਹੁਣ ਜਿਹੜੇ ਅੰਕੜੇ ਆਏ ਨੇ, ਲਿਵਿੰਗ ਕਾਸਟ ਜਿਹੜੀ ਆ ਸੈਂਟਾ ਕਰੂਜ਼ ਕਾਉਂਟੀ ਦੇ ਵਿੱਚ ਉਹ ਸਪਲਾਈ ਤੇ ਡਿਮਾਂਡ ਵੀ ਉਹਨੂੰ ਪ੍ਰਭਾਵਿਤ ਕਰਦਾ, ਕਿਉਂਕਿ ਬਹੁਤ ਜ਼ਿਆਦਾ ਲੋਕ ਨੇ ਇੱਥੇ, ਤੇ ਹਾਊਸਿੰਗ ਜਿਹੜੀ ਅਕੋਮੋਡੇਸ਼ਨਸ ਇੰਨੀ ਜ਼ਿਆਦਾ ਹੈ ਨਹੀਂ ਗੀਆਂ। ਸੋ ਹੁਣ ਇਹਦੀ ਗਿਣਤੀ ਕੀਤੀ ਜਾ ਰਹੀ ਹੈ ਯੂਐਸ ਦੇ ਵਿੱਚ ਉਹਨਾਂ ਕਾਉਂਟੀ ਦੇ ਵਿੱਚ ਜਿੱਥੇ ਰਹਿਣਾ ਸਭ ਤੋਂ ਮਹਿੰਗਾ ਸਾਬਤ ਹੋ ਰਿਹਾ, ਪਰ ਕਹਿੰਦੇ ਕਿ ਇੱਥੇ ਹੁਣ ਵਿਜ਼ਟਰਸ ਨੇ ਜਿਹੜੇ ਉਹਨਾਂ ਦੇ ਜਾਂ ਰਹਿਣ ਵਾਲੇ ਲੋਕਾਂ ਦੇ ਵਿੱਚ ਥੋੜੀ ਜੀ ਖੜੋਤ ਵੀ ਦੇਖੀ ਗਈ ਹੈ ਯੂਐਸ ਦੇ ਤਾਜ਼ਾ ਆਰਥਿਕ ਹਾਲਾਤਾਂ ਦੇ ਮੱਦੇਨਜ਼ਰ। ਜੀ। ਕੈਲੀਫੋਰਨੀਆ ਦੇ ਬਹੁਤੇ ਹਿੱਸੇ ਦੇ ਵਿੱਚ 4th ਆਫ ਜੁਲਾਈ ਵੀਕ ਦੇ ਵਿੱਚ ਕਹਿੰਦੇ ਵੀ ਪੂਰੀ ਜੀ। ਤਪਸ਼ ਹੂੰ। ਰਹਿਣ ਵਾਲੀ ਆ। ਮੇਜਰ ਹੀਟ ਵੇਵ ਇਹ ਆ ਰਹੀ ਆ 4th ਆਫ ਜੁਲਾਈ ਦੇ ਉੱਤੇ, ਜਿਸ ਦੇ ਚੱਲਦਿਆਂ ਕਹਿੰਦੇ ਵੀ 100 ਤੋਂ ਉੱਤੇ ਬਹੁਤ ਸਾਰੇ ਥਾਵਾਂ ਦੇ ਉੱਤੇ ਤਾਪਮਾਨ ਜਾਵੇਗਾ। ਜੀ। ਕਹਿੰਦੇ ਵੀ ਇਹ 2024 ਦੀ ਸਭ ਤੋਂ ਵਰਸਟ ਜਿਹੜੀ ਇਹ ਹੀਟ ਵੇਵ ਜੀ। ਹੋ ਸਕਦੀ ਆ। ਸੋ ਆਲਰੇਡੀ ਆਪਾਂ ਪਿਛਲੇ ਵੀਕਐਂਡ ਦੇ ਉੱਤੇ ਇਹ ਦੇਖਿਆ ਸੀ ਵੀ ਬਹੁਤ ਜ਼ਿਆਦਾ ਗਰਮੀ ਰਹੀ ਸੀਗੀ। ਹਾਂਜੀ। ਡੈਨੀਅਲ ਸਵੈਨ ਜਿਹੜੇ ਕਿ UCLA ਦੇ ਕਲਾਈਮੇਟ ਸਾਇੰਟਿਸਟ ਆ, ਉਹ ਕਹਿੰਦੇ ਆ ਵੀ ਇੱਕ ਮੇਜਰ ਹੀਟ ਵੇਵ ਆ ਰਹੀ ਆ, ਜਿਹਦੇ ਵਿੱਚ ਪੋਟੈਂਸ਼ੀਅਲ ਆ ਵੀ ਬਹੁਤ ਹੀ ਜ਼ਿਆਦਾ ਗਰਮ ਟੈਂਪਰੇਚਰ ਕੋਸਟ ਦੇ ਉੱਤੇ ਹੋਣਗੇ। ਕਹਿੰਦੇ ਵੀ ਉਦਾਂ ਇਹ ਅਨਕੋਮਨ ਨਹੀਂ ਆ ਜੁਲਾਈ ਮਹੀਨੇ ਦੇ ਲਈ, ਪਰ ਕਹਿੰਦੇ ਵੀ ਇਹ ਰਿਕਾਰਡ ਤੋੜ ਟੈਂਪਰੇਚਰ ਜਾਂ ਰਿਕਾਰਡ ਤੋੜ ਹੀਟ ਆ ਉਹ ਲਿਆ ਸਕਦੀ ਆ। ਹੀਟ ਡੋਮ ਇੱਕ ਇਦਾਂ ਦਾ ਫਿਨੋਮੀਨਾ ਬਣਿਆ ਆ ਜਿਸ ਨਾਲ ਗਰਮੀ ਬਹੁਤ ਜ਼ਿਆਦਾ ਟਰੈਪ ਰਹਿੰਦੀ ਆ, ਤੇ ਗਰਮੀ ਕਈ ਦਿਨਾਂ ਤੱਕ ਜ਼ਿਆਦਾ ਜਿਹੜੀ ਉਹ ਬਣੀ ਰਹਿੰਦੀ ਆ, ਜਿਸ ਕਰਕੇ ਆਮ ਲੋਕਾਂ ਦਾ ਜੀਵਨ ਵੀ ਤੇ ਜਿਹੜਾ ਵਾਈਲਡ ਲਾਈਫ ਆ ਉਸ ਦੇ ਉੱਤੇ ਵੀ ਮਾੜਾ ਪ੍ਰਭਾਵ ਪੈਂਦਾ ਆ। ਆਈਫੋਨ ਦੀ ਐਪ ਤਾਂ ਕਈ ਥਾਵਾਂ ਦੇ ਉੱਤੇ ਬਹੁਤ ਹੀ ਜ਼ਿਆਦਾ ਕਹਿੰਦੇ ਟੈਂਪਰੇਚਰ ਸ਼ੋ ਜਿਹੜੀ ਉਹ ਕਰ ਰਹੀ ਸੀ, ਜਿਸ ਦੇ ਬਾਰੇ ਇਹ ਦੱਸਿਆ ਗਿਆ ਸੀ ਕਈ ਜਿਹੜੇ ਮੈਟਰੀਓਲੋਜਿਸਟ ਵੀ ਹੋ ਸਕਦਾ ਉਹ ਤਾਪਮਾਨ ਤੁਹਾਨੂੰ ਗਲਤ ਵੀ ਸ਼ੋ ਕਰ ਰਹੇ ਹੋ, ਜਿੱਦਾਂ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਕਿਸੇ ਇੱਕ ਥਾਂ ਦੇ ਉੱਤੇ 119 ਡਿਗਰੀ ਟੈਂਪਰੇਚਰ ਜਿਹੜਾ ਉਹ ਸ਼ੋ ਕਰ ਰਹੇ ਸੀ। ਪਰ ਇਹ ਵੀ ਗਰਮੀ ਰਹਿਣ ਵਾਲੀ ਆ, ਪਰ ਆਪਣੇ ਆਪ ਨੂੰ ਜਿਹੜਾ ਉਹ ਬਚਾ ਕੇ ਰੱਖੋ। ਅੱਗਾਂ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਲੱਗੀਆਂ ਆ, ਜਦੋਂ ਇੰਨੀ ਗਰਮੀ ਹੋਰ ਪੈਂਦੀ ਆ ਤੇ ਹੋਰ ਅੱਗਾਂ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਆ। ਸੋ ਪੋਟੈਂਸ਼ੀਅਲ ਵਾਈਲਡ ਫਾਇਰਸ ਦਾ ਜਿਹੜਾ ਸੀਜ਼ਨ ਆ ਹੋਰ ਜ਼ਿਆਦਾ ਤੇਜ਼ ਹੋ ਸਕਦਾ ਆ। ਆਲਰੇਡੀ ਕਈ ਥਾਵਾਂ ਦੇ ਉੱਤੇ ਹਜ਼ਾਰਾਂ ਹੀ ਏਕੜਾਂ ਦੇ ਵਿੱਚ ਅੱਗਾਂ ਜਿਹੜੀਆਂ ਉਹ ਚੱਲ ਰਹੀਆਂ ਆ, ਤੇ ਮੈਨੂੰ ਲੱਗਦਾ ਇੱਕ ਫਰੈਜ਼ਨੋ ਕਾਉਂਟੀ ਦੇ ਵਿੱਚ ਵੀ ਲੇਟੈਸਟ ਜਿਹੜੀ ਆ ਉਹ ਅੱਗ ਲੱਗੀ ਪਈ ਆ। ਜੀ, ਬਿਲਕੁਲ। ਫ੍ਰੈਜ਼ਨੋ ਕਾਉਂਟੀ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਹੈ ਉਹਦੇ ਬਾਰੇ ਦੱਸਿਆ ਜਾ ਰਿਹਾ ਕਿ ਈਸਟ ਵਾਲੇ ਪਾਸੇ 900 ਘਰਾਂ ਨੂੰ ਜਿਹੜਾ ਉਹ ਖਾਲੀ ਕਰਵਾ ਲਿਆ ਗਿਆ, ਤੇ 10,000 ਏਕੜ ਦੇ ਇਲਾਕਿਆਂ ਦੇ ਵਿੱਚ ਇੱਕ ਅੰਦਾਜ਼ੇ ਦੇ ਮੁਤਾਬਕ ਜਿਹੜੀ ਅੱਗ ਫੈਲੀ ਹੋਈ ਆ। LA ਦੀ ਜਿਹੜੀ ਮਾਫ਼ ਕਰਨਾ, ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦੇ ਮੁਤਾਬਕ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਕੈਲੀਫੋਰਨੀਆ ਦੇ ਜਿਹੜੇ ਅਫੀਸ਼ੀਅਲਸ ਨੇ ਉਹਨਾਂ ਨੇ ਰੈਜ਼ੀਡੈਂਟਸ ਜਿਹੜੇ ਰਹਿੰਦੇ ਨੇ ਖਾਸ ਕਰਕੇ ਈਸਟ ਵਾਲੇ ਪਾਸੇ ਫ੍ਰੈਜ਼ਨੋ ਦੇ ਵਿੱਚ, ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਆਪਣੇ ਘਰ ਖਾਲੀ ਕਰ ਲਓ, ਕਿਉਂਕਿ ਅਸੀਂ ਅੱਗ ਦੇ ਨਾਲ ਲੜਨ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਮੁਸ਼ੱਕਤ ਕਰਨੀ ਪੈ ਰਹੀ ਹੈ, ਤੇ ਇਹ ਅੱਗੇ ਵੀ ਵੱਧ ਰਹੀ ਹੈ। 10,000 ਏਕੜ ਦਾ ਜਿਵੇਂ ਮੈਂ ਕਿਹਾ ਕਿ ਉਹ ਜਿਹੜੀ ਅੱਗ ਫੈਲੀ ਹੋਈ ਆ। ਦੱਸਿਆ ਜਾ ਰਿਹਾ ਕਿ 1,000 ਜਿਹੜੀਆਂ ਬਿਜਲੀ, ਅਸਮਾਨੀ ਬਿਜਲੀ ਡਿੱਗਣ ਕਰਕੇ ਜਾਂ ਚਮਕਣ ਕਰਕੇ ਜਾਂ ਪੈਣ ਕਰਕੇ ਅੱਗਾਂ ਨੂੰ ਕਾਫੀ ਵਾਧਾ ਦੇਖਿਆ ਗਿਆ। ਤੇ ਇਹ ਵੀ ਦੱਸਿਆ ਗਿਆ ਫ੍ਰੈਜ਼ਨੋ ਕਾਉਂਟੀ ਵੱਲੋਂ ਵੀ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੀ ਕੈਲ ਫਾਇਰ ਹੈ, ਉਹਨਾਂ ਨੇ ਆਪਣੇ ਜਿਹੜੇ ਤਾਜ਼ਾ ਆંકੜੇ ਦਿੱਤੇ ਸੀਗੇ, ਉਹ ਕਹਿੰਦੇ ਸੀ ਕਿ 1500 ਤੋਂ ਵੱਧ ਫਾਇਰ ਫਾਈਟਰ ਜਿਹੜੇ ਨੇ ਉਹ ਡਿਪਲੋਏ ਕੀਤੇ ਗਏ ਨੇ, ਉਹ ਲੜ ਰਹੇ ਨੇ ਇਸ ਟਾਈਮ 3 ਪਾਸਿਆਂ ਤੇ, ਜਿੱਥੇ ਕਿ ਇਹ ਅੱਗਾਂ ਬਹੁਤ ਜ਼ਿਆਦਾ ਫੈਲੀਆਂ ਹੋਈਆਂ ਨੇ। ਇਸੇ ਦੱਸਿਆ ਜਾ ਰਿਹਾ ਕਿ ਇਸ ਡਰ ਕਰਕੇ ਤਕਰੀਬਨ 900 ਜਿਹੜੇ ਘਰ ਨੇ ਉਹ ਇਹਨਾਂ ਇਲਾਕਿਆਂ ਦੇ ਵਿੱਚ ਖਾਲੀ ਕਰਵਾਉਣੇ ਪਏ ਨੇ, ਤੇ ਬਹੁਤ ਜ਼ਿਆਦਾ ਘਰ ਜਿਹੜੇ ਨੇ ਉਹ ਪਾਵਰ ਤੇ ਕਮਿਊਨੀਕੇਸ਼ਨ ਜਿਹੜੀਆਂ ਲਾਈਨਸ ਨੇ ਉਹਨਾਂ ਦੇ ਤਬਾਹ ਹੋਣ ਕਰਕੇ ਵੀ ਕਾਫੀ ਲੋਕਾਂ ਨੂੰ ਜਿਹੜਾ ਇਹਨਾਂ ਫ੍ਰੈਜ਼ਨੋ ਦੇ ਈਸਟ ਵਾਲੇ ਪਾਸੇ ਕਾਫੀ ਲੋਕ ਪ੍ਰਭਾਵਿਤ ਦੱਸੇ ਜਾ ਰਹੇ ਨੇ। ਜੀ। ਜੀ, ਬਿਲਕੁਲ। ਸੋ ਇਹ ਜਿਹੜੀ ਫ੍ਰੈਜ਼ਨੋ ਕੰਪਲੈਕਸ ਫਾਇਰ ਆ, ਇਹ 10,000 ਏਕੜ ਤੋਂ ਵੱਧ ਫੈਲੀ ਆ, 37% ਕੰਟੇਨਡ ਆ। 4th ਆਫ ਜੁਲਾਈ ਦੇ ਉੱਤੇ ਸਭ ਨੂੰ ਪਤਾ ਵੀ ਲੋਕ ਪਟਾਕੇ ਚਲਾਉਂਦੇ ਆ, ਕਈ ਕਾਉਂਟੀਜ਼ ਦੇ ਵਿੱਚ ਅਲਾਉਡ ਆ, ਕਈਆਂ ਦੇ ਵਿੱਚ ਨਹੀਂ ਅਲਾਉਡ। ਜਿੱਥੇ ਅਲਾਉਡ ਆ ਉੱਥੇ ਅੱਗਾਂ ਲੱਗਣ ਦਾ ਖਤਰਾ ਫਿਰ ਹੋਰ ਜ਼ਿਆਦਾ ਵੱਧ ਜਾਂਦਾ ਆ। ਸੋ ਸ਼ਰਾਰਤਾਂ ਤੋਂ ਪਰਹੇਜ਼ ਕਰਿਓ। ਆਪਣੇ ਵੀ ਤੁਸੀਂ ਆਲੇ ਦੁਆਲੇ, ਜੇ ਤੁਹਾਡੇ ਘਰਾਂ ਦੇ ਇਰਦ ਗਿਰਦ ਵੈਜੀਟੇਸ਼ਨ ਗਰੋ ਹੋਈ ਆ, ਸੁੱਕਾ ਘਾਹ ਆ, ਉਸ ਨੂੰ ਵੱਢ ਲਓ, ਡਿਸਕਿੰਗ ਕਰ ਲਓ, ਜਾਂ ਕੁਛ ਨਾ ਕੁਛ ਕਰਕੇ ਰੱਖੋ, ਤਾਂ ਜੋ ਜੇ ਰੱਬ ਨਾ ਕਰੇ ਕੋਈ ਆਤਿਸ਼ਬਾਜ਼ੀ ਉਸ ਦੇ ਉੱਤੇ ਚੰਗਿਆੜਾ ਡਿੱਗਦਾ, ਜੇ ਅੱਗ ਲੱਗਦੀ ਹੈ ਤੇ ਤੁਹਾਡੇ ਘਰ ਦਾ ਤੇ ਬਾਕੀ ਤੁਹਾਡੇ ਆਂਢੀਆਂ ਗੁਆਂਢੀਆਂ ਦਾ ਜਿਹੜਾ ਇਸ ਦੇ ਵਿੱਚ
ਬਚਾਅ ਜਿਹੜਾ ਉਹ ਰਵੇ। ਸੋ ਇਹ ਚੀਜ਼ਾਂ ਵੀਕਐਂਡ ਦੇ ਉੱਤੇ ਕਰਨ ਦੀ ਜਿਹੜੀ ਉਹ ਜ਼ਰੂਰ ਕੋਸ਼ਿਸ਼ ਜਿਹੜੀ ਉਹ ਕੀਤੀ ਜਾਵੇ। ਜੀ। ਤੇ ਅਗਲੀ ਜਿਹੜੀ ਪ੍ਰਵੀਨ ਜੀ ਗੱਲ ਕਰਦੇ ਜਾਈਏ ਤਾਂ ਜਿੱਦਾਂ ਆਪਾਂ ਨੂੰ ਪਤਾ ਹੀ ਆ ਵੀ ਕੱਲ ਦੋਨਾਂ ਮੌਜੂਦਾ ਤੇ ਸਾਬਕਾ ਰਾਸ਼ਟਰਪਤੀਆਂ ਦਾ ਹਾਂਜੀ। ਭਿੜਤ ਹੋਈ ਸੀ, ਡਿਬੇਟ ਹੋਈ ਸੀ। ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਝੂਠ ਬੋਲਦੇ ਨਜ਼ਰ ਆਏ, ਹੂੰ, ਹੂੰ, ਜਿਹੜੇ ਰਾਸ਼ਟਰਪਤੀ ਬਾਈਡਨ ਆ ਹੂੰ, ਉਹ ਲੜਖੜਾਉਂਦੇ ਨਜ਼ਰ ਆਏ। ਇਸ ਦਰਮਿਆਨ ਡੈਮੋਕ੍ਰੇਟ ਪਾਰਟੀ ਆ ਉਹਨਾਂ ਦੇ ਵਿੱਚ ਇਹ ਚਰਚਾ ਜਿਹੜੀ ਉਹ ਛਿੜ ਪਈ ਹੂੰ, ਵੀ ਕੀ ਇਹਨਾਂ ਨੂੰ ਬਦਲ ਦੇਣਾ ਚਾਹੀਦਾ। ਪਰ ਅੱਜ ਬਾਈਡਨ ਹੋਣਾ ਦੇ ਕੈਂਪੇਨ ਨੇ ਫਿਰ ਸਪਸ਼ਟ ਕਰ ਦਿੱਤਾ ਆ ਵੀ ਨਹੀਂ, ਉਹ ਬਿਲਕੁਲ ਉਹੀ ਰਹਿਣਗੇ। ਹੂੰ, ਇਨਫੈਕਟ ਸਤੰਬਰ ਦੇ ਵਿੱਚ ਜਿਹੜਾ ਦੂਸਰਾ ਇਹਨਾਂ ਦੇ ਲਈ ਤਿਆਰ ਕੀਤਾ ਜਾ ਰਿਹਾ ਆ ਜਾਂ ਇਹਨਾਂ ਦਾ ਦੁਬਾਰਾ ਡਿਬੇਟ ਹੋਣਾ ਹੈ ਦੋਨਾਂ ਦਾ, ਉਸ ਦੇ ਲਈ ਕਹਿੰਦੇ ਵੀ ਉਹ ਤਿਆਰੀ ਜਿਹੜੀ ਉਹ ਕਰਨਗੇ। ਪਰ ਇਸੇ ਦਰਮਿਆਨ ਕਈ ਪੋਲਸ ਹੁਣ ਨਵੀਆਂ ਆਉਣੀਆਂ ਸ਼ੁਰੂ ਹੋ ਗਈਆਂ, ਜਿਸ ਵਿੱਚ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੂੰ, ਜੋ ਕਿ ਸਰੋਗੇਸੀ ਕਰ ਰਹੇ ਸੀਗੇ ਪ੍ਰੈਜ਼ੀਡੈਂਟ ਬਾਈਡਨ ਦੇ ਲਈ, ਵੱਖ-ਵੱਖ ਥਾਵਾਂ ਦੇ ਉੱਤੇ ਉਹਨਾਂ ਲਈ ਕੈਂਪੇਨ ਕਰ ਰਹੇ ਸੀ, ਉਹਨਾਂ ਦਾ ਨਾਮ ਵੀ ਜਿਹੜਾ ਉਹ ਮੋਹਰੇ ਉਛਲ ਕੇ ਜਿਹੜਾ ਉਹ ਆਇਆ ਆ। ਲੇਟੈਸਟ ਹੋਏ ਸਰਵੇਸ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜਿਹੜੇ ਆ ਕਈ ਲੋਕ ਇਹ ਮੰਨਦੇ ਆ ਵੀ ਗਵਰਨਰ ਨਿਊਸਮ ਟਰੰਪ ਹੁਣਾਂ ਨੂੰ ਹਰਾ ਸਕਦੇ ਆ। ਇਹ ਚੀਜ਼ ਜਿਹੜੀ ਉਹ ਦੇਖੀ ਗਈ ਆ। ਇੱਕ ਸਰਵੇ ਦੇ ਵਿੱਚ ਟਰੰਪ ਹੁਣੀ ਜਿਹੜੇ ਉਹ ਜਿੱਤਦੇ ਨਜ਼ਰ ਆਏ ਆ। ਜੀ। ਪਰ ਇੰਨੀ ਲੇਟ ਜਾ ਕੇ ਕੀ ਪ੍ਰੈਜ਼ੀਡੈਂਟ ਕੈਂਡੀਡੇਟ ਨੂੰ ਬਦਲਿਆ ਜਾਊਗਾ, ਉਹ ਵੀ ਇਨਕੰਬੈਂਟ ਪ੍ਰੈਜ਼ੀਡੈਂਟ ਨੂੰ? ਇਹ ਇੱਕ ਵੱਡੀ ਜਿਹੜੀ ਇਸ ਟਾਈਮ ਚੁਣੌਤੀ ਤੇ ਵੱਡੀ ਜਿਹੜੀ ਗੱਲ ਆ ਡੈਮੋਕ੍ਰੇਟ ਪਾਰਟੀ ਦੇ ਮੋਹਰੇ ਜਿਹੜੀ ਆ ਉਹ ਸਵਾਲ ਬਣੀ ਪਈ ਆ। ਜੀ, ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਆ ਉਹ ਅਪਲੈਂਡ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚੋਂ 4 ਜਣੇ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਨੇ। ਇੱਕ ਦੱਸਿਆ ਜਾ ਰਿਹਾ ਕਿ DUI ਸਸਪੈਕਟ ਇਸ ਹਾਦਸੇ ਦੇ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ। ਮਲਟੀਪਲ ਜਿਹੜੇ ਵਹੀਕਲਸ ਨੇ ਉਹ ਆਪਸ ਵਿੱਚ ਟਕਰਾਏ ਨੇ। ਦੱਸਿਆ ਜਾ ਰਿਹਾ ਕਿ ਵੈਸਟ 16th ਸਟਰੀਟ ਤੇ ਨਾਰਥ ਮਾਊਂਟੇਨ ਐਵੀਨਿਊ ਦੇ ਇਲਾਕਿਆਂ ਦੇ ਵਿੱਚ ਜਿਹੜਾ ਉੱਥੇ ਇੰਟਰਸੈਕਸ਼ਨ ਪੈਂਦਾ, ਉੱਥੇ ਹਾਦਸਾ ਵਾਪਰਿਆ। ਸੈਨ ਬਰਨੀਨੋ ਕਾਉਂਟੀ ਸ਼ੈਰਿਫ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਨੇ ਦੱਸਿਆ ਕਿ ਜਿਹੜਾ 5 ਮੀਲ ਦਾ ਇਲਾਕਾ ਵਾ, ਫੁੱਟਹਿਲ ਬੁਲੇਵਾਰਡ ਦੋ ਇਲਾਕਿਆਂ ਦੇ ਵਿੱਚ, ਉੱਥੇ ਇੱਕ ਬਹੁਤ ਤੇਜ਼ ਰਫ਼ਤਾਰ ਕਾਰ ਜਿਹੜੀ ਆ ਉਹਨੇ ਦੂਜੀਆਂ ਨੂੰ ਕਾਰਾਂ ਨੂੰ ਇਸ ਥਾਂ ਦੇ ਉੱਤੇ ਆ ਕੇ ਟੱਕਰ ਮਾਰ ਦਿੱਤੀ ਸੀ ਤੇ ਜਿੱਥੇ ਤਕਰੀਬਨ 4 ਜਿਹੜੇ ਬੰਦੇ ਨੇ, ਮੇਲਸ ਦੱਸੇ ਗਏ ਨੇ, ਉਹਨਾਂ ਨੂੰ ਮੌਕੇ ਤੇ ਮ੍ਰਿਤਕ ਐਲਾਨਿਆ ਗਿਆ। ਇੰਨੀ ਇਹ ਭਿਆਨਕ ਟੱਕਰ ਸੀਗੀ। ਫੋਰਡ ਮਸਟੈਂਗ ਜਿਹੜੀ ਕਿ ਮੁੱਢਲੀਆਂ ਜਾਣਕਾਰੀਆਂ ਦੇ ਵਿੱਚ ਇਸ ਘਟਨਾ ਦੇ ਵਿੱਚ ਸਾਹਮਣੇ ਆ ਰਹੀ ਆ, ਉਹਦੇ ਕਰਕੇ ਇਹ ਹਾਦਸਾ ਜਿਹੜਾ ਉਹ ਵਾਪਰਿਆ ਤੇ ਦੱਸਿਆ ਜਾ ਰਿਹਾ ਕਿ ਬੋਡੀਜ਼ ਜਿਹੜੀਆਂ ਨੇ 2 ਜਣਿਆਂ ਦੀਆਂ ਬਹੁਤ ਦੂਰ ਜਾ ਡਿੱਗੀਆਂ ਸੀ। ਇੰਨੀ ਤੇਜ਼ ਰਫ਼ਤਾਰ ਦੇ ਨਾਲ ਇਹ ਗੱਡੀ ਜਿਹੜੀ ਆ ਉਹ ਦੂਜੀਆਂ ਗੱਡੀਆਂ ਨੂੰ ਹਿੱਟ ਕੀਤੀ ਸੀ। ਜੀ। ਫ੍ਰੈਜ਼ਨੋ ਤੋਂ ਇਸ ਤਰੀਕੇ ਦੇ ਨਾਲ ਅਟਵਾਟਰ ਸ਼ਹਿਰ ਜੋ ਨਜ਼ਦੀਕ ਆ, ਉੱਥੋਂ ਖਬਰ ਆ ਰਹੀ ਹੈ ਕਿ ਇਨਵੈਸਟੀਗੇਸ਼ਨ ਓਪਨ ਆ, ਜਿਸ ਵਿੱਚ ਜਿਹੜੀ ਗੋਲੀकांड ਦੇ ਵਿੱਚ ਕਹਿੰਦੇ ਵੀ ਇੱਕ ਬੰਦੇ ਦੀ ਮੌਤ ਹੋਈ ਆ ਤੇ 2 ਸਾਲਾਂ ਦਾ ਇੱਕ ਬੱਚਾ ਆ, ਉਹ ਇਸ ਟਾਈਮ ਜ਼ੇਰੇ ਇਲਾਜ ਆ। ਅਟਵਾਟਰ ਪੁਲਿਸ ਡਿਪਾਰਟਮੈਂਟ ਨੇ ਜੀ। ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੈ। ਕਹਿੰਦੇ ਵੀ ਮੌਕੇ ਦੇ ਉੱਤੇ ਹੀ ਜਦੋਂ ਪੁਲਿਸ ਪਹੁੰਚੀ ਤਾਂ ਉਸ 2 ਸਾਲ ਦੇ ਬੱਚੇ ਦੇ ਲੱਤ ਦੇ ਵਿੱਚ, ਲੋਅਰ ਲੈਗ ਦੇ ਵਿੱਚ ਗੋਲੀ ਜਿਹੜੀ ਉਹ ਲੱਗੀ ਸੀ। ਇਸ ਟਾਈਮ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਆ। ਅਟਵਾਟਰ ਪੁਲਿਸ ਡਿਪਾਰਟਮੈਂਟ ਜਿਹੜਾ ਉਹ ਦੱਸਦਾ ਆ ਵੀ ਜੇ ਕਿਸੇ ਕੋਲ ਵੀ ਇਸ ਗੋਲੀकांड ਦੇ ਬਾਰੇ ਪਤਾ ਹੋਵੇ ਤਾਂ ਜਾਣਕਾਰੀ ਸਾਂਝੀ ਕਰੇ। 100 ਬਲਾਕ ਆਫ ਕੈਸਲ ਡਰਾਈਵ, ਫਰਾਈਡੇ ਦੀ ਜਿਹੜੀ ਆ ਕੱਲ ਦੀ ਰਾਤ ਤੇ ਅੱਜ ਦੀ ਜਿਹੜੀ ਤੜਕੇ ਉਸ ਦੇ ਦਰਮਿਆਨੀ ਰਾਤ ਦੇ ਵਿੱਚ ਇਹ ਗੋਲੀकांड ਵਾਪਰਿਆ ਸੀ। ਜੀ, ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ। ਸੈਨ ਹੋਜ਼ੇ ਦੇ ਬਾਰੇ ਖਬਰ ਆ ਰਹੀ ਹੈ। ਸੈਨ ਹੋਜ਼ੇ ਸ਼ਹਿਰ ਦੇ ਬਾਰੇ, ਚੌਥਾ ਐਸਾ ਸ਼ਹਿਰ ਆ ਅਮਰੀਕਾ ਦਾ ਜਿੱਥੇ ਹੋਮਲੈਸਨੈਸ ਦੀ ਗਿਣਤੀ ਸਭ ਤੋਂ ਜ਼ਿਆਦਾ। US ਬੇਸਡ ਇੱਕ ਕੰਪਨੀ ਹੈ ਜਿਹੜੀ ਕਿ ਮਲਟੀਪਲ ਪ੍ਰੋਬਲਮਸ ਨੂੰ ਐਜੂਕੇਟ ਕਰਦੀ ਹੈ ਲੋਕਾਂ ਨੂੰ ਤੇ ਉਹਦੇ ਬਾਰੇ ਰਿਸਰਚ ਵੀ ਕਰਦੀ ਹੈ। ਉਹਨਾਂ ਨੇ ਬਲੇਮ ਕੀਤਾ ਇਹਦੇ ਲਈ ਬਹੁਤ ਸਾਰੀਆਂ ਹੋਰ ਚੀਜ਼ਾਂ ਨੂੰ। 1 ਲੱਖ ਪੀਪਲ ਪਰ ਕੈਪਟਾ ਦੇ ਹਿਸਾਬ ਦੇ ਨਾਲ ਸੈਨ ਹੋਜ਼ੇ ਦੇ ਵਿੱਚ 363 ਰੈਜ਼ੀਡੈਂਟਸ ਨੇ ਜਿਹੜੇ ਬੇਘਰੇ ਨੇ, ਜਿਨ੍ਹਾਂ ਕੋਲੇ ਅਨਹਾਊਸ ਜਿਨ੍ਹਾਂ ਨੂੰ ਗਿਣਿਆ ਜਾ ਸਕਦਾ, ਜਿਨ੍ਹਾਂ ਨੂੰ ਕਿਹਾ ਜਾ ਸਕਦਾ ਹੈ। ਇਹਦੇ ਨਾਲ ਉਹਨਾਂ ਨੇ ਇਹ ਵੀ ਜਿਹੜੇ ਇਹਨਾਂ ਦੀ ਰਿਸਰਚ ਇਹ ਗੱਲ ਕਹਿੰਦੀ ਹੈ ਕਿ ਨਿਊਯਾਰਕ ਜਿਹੜਾ ਉਹ ਤੀਜੇ ਨੰਬਰ ਤੇ ਹੈ, ਲਾਸ ਏਂਜਲਸ ਜਿਹੜਾ ਦੂਜੇ ਨੰਬਰ ਤੇ। ਹਾਲਾਂਕਿ ਲਾਸ ਏਂਜਲਸ ਬਾਰੇ ਆਪਾਂ ਗੱਲ ਵੀ ਕੀਤੀ ਸੀ ਤੇ ਓਰੇਗਨ ਦੇ ਵਿੱਚ ਇੱਕ ਸਿਟੀ ਆ, ਉਹ ਜਿਹੜਾ ਇਸ ਮਾਮਲੇ ਦੇ ਵਿੱਚ ਟੌਪ ਦੇ ਉੱਤੇ ਹੈਗਾ। ਜਿਹੜੇ 25 ਸਿਟੀ ਜਿਨ੍ਹਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਕਾਊਂਟ ਕੀਤਾ ਗਿਆ। ਹੋਮਲੈਸਨੈਸ ਦੇ ਬਾਰੇ ਆંકੜੇ ਜਿਹੜੇ ਨੇ ਲਿਆਂਦੇ ਗਏ ਨੇ। ਦੱਸਿਆ ਜਾ ਰਿਹਾ ਕਿ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚ ਖਾਸ ਕਰਕੇ ਬੇ ਏਰੀਏ ਜਾਂ ਹੋਰ, ਉੱਥੇ 2 ਬੈਡਰੂਮ ਜਿਹੜਾ ਅਪਾਰਟਮੈਂਟ ਕਾਸਟ ਕਰਦਾ, ਉਹ ਤਕਰੀਬਨ $3000 ਤੱਕ ਵੀ ਡਾਲਰ ਪਰ ਮੰਥ ਤੱਕ ਕਰਦਾ, ਜਿਹਨੂੰ ਕਿ ਬਹੁਤ ਸਾਰੇ ਲੋਕ ਜਿਹੜਾ ਅਫੋਰਡ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਕਹਿੰਦੇ ਕਿ ਬਹੁਤ ਸਾਰੇ ਲੋਕ ਬੇਸ਼ੱਕ ਸਸਤੇ ਇਲਾਕਿਆਂ ਦੇ ਵੱਲ ਵੀ ਭੱਜਦੇ ਨੇ, ਪਰ ਉੱਥੇ ਉਹਨਾਂ ਦਾ ਕੰਮਕਾਰ ਜਾਂ ਨੌਕਰੀਆਂ ਇੱਕ ਬਹੁਤ ਵੱਡਾ ਜਿਹੜਾ ਉਹ ਇਸ਼ੂ ਰਹਿੰਦਾ, ਜਾਂ ਉਹ ਕਾਊਂਟ ਕਰਦੇ ਨੇ ਕਿ ਇੱਥੇ ਜਿਹੜੇ ਲੋਕ ਇੱਥੇ ਕਿਹੋ ਜਿਹੇ ਹਾਲਾਤ ਹੋਣਗੇ ਜੌਬਸ ਦੇ, ਤਾਂ ਉਹ ਵੀ ਬਹੁਤ ਵੱਡੀ ਗੱਲ ਹੈ। ਦੂਜਾ ਉਹ ਕਹਿੰਦੇ ਨੇ ਕਿ ਸੈਨ ਹੋਜ਼ੇ ਜਿਹੜਾ
ਸ਼ਹਿਰ ਹੈ ਇਹਦੇ ਵਿੱਚ ਕਈ ਹੋਰ ਕਾਰਨ ਵੀ ਨੇ ਹੋਮਲੈਸਨੈਸ ਦੇ। ਅਪਰੋਕਸੀਮੇਟਲੀ ਕਹਿੰਦੇ ਕਿ 4297 ਨਵੇਂ ਜਿਹੜੇ ਨੇ ਉਹ ਹਾਊਸਹੋਲਡ ਨੇ ਜਿਨ੍ਹਾਂ ਨੇ ਹੋਮਲੈਸਨੈਸ ਨੂੰ ਵਧੀ ਦੱਸਿਆ, ਤੇ ਇਹ ਦੱਸਿਆ ਕਿ ਪਿਛਲੇ ਵਾਰ ਨਾਲੋਂ ਬਹੁਤ ਜ਼ਿਆਦਾ ਜੀ ਵਾਧਾ ਇਹਦੇ ਵਿੱਚ ਦਰਜ ਕੀਤਾ ਗਿਆ। 3400 ਲੋਕ ਨੇ ਜਿਹੜੇ ਕਹਿੰਦੇ ਨੇ ਕਿ ਕੋਈ ਹਾਲਾਤ ਨਹੀਂ ਬਦਲੇ, ਕੁਛ ਨਹੀਂ ਗਾ, ਇਸ ਤਰ੍ਹਾਂ ਦਾ ਹੀ ਚੱਲ ਰਿਹਾ। ਮਤਲਬ ਬਹੁਤ ਸਾਰੇ ਲੋਕਾਂ ਨਾਲ ਉਹਨਾਂ ਨੇ ਮਿਲ ਕੇ ਇਹ ਡਾਟਾ ਇਕੱਠਾ ਕੀਤਾ, ਤੇ ਪਰ ਇਹ ਸਿੱਟੇ ਤੇ ਪਹੁੰਚੇ ਨੇ ਕਿ ਸੈਨ ਹੋਜ਼ੇ ਅਮਰੀਕਾ ਦੇ 4 ਉਹਨਾਂ ਸ਼ਹਿਰਾਂ ਦੇ ਵਿੱਚ ਹੈ ਜਿੱਥੇ ਹਾਈਐਸਟ ਨੰਬਰ ਹੈ ਹੋਮਲੈਸ ਲੋਕਾਂ ਦਾ। ਜੀ ਜੀ। ਤੇ ਜਾਂਦੇ ਜਾਂਦੇ ਮਾਰਕੀਟਸ ਦਾ ਜੇ ਤੁਹਾਨੂੰ ਹਾਲ ਦੱਸਦੇ ਜਾਈਏ ਤਾਂ ਅੱਜ ਸਟਾਕ ਮਾਰਕੀਟ ਦੀ ਕਲੋਜ਼ਿੰਗ ਦੇ ਉੱਤੇ ਡਾਓ ਜੋਨ ਵਿੱਚ 45 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 39100 ਤੇ 19 ਤੇ ਬੰਦ ਹੋਇਆ। ਜੀ। S&P 22 ਪੁਆਇੰਟ ਘਟ ਕੇ 5460, ਨੈਸਡੈਕ 126 ਪੁਆਇੰਟ ਘਟ ਕੇ 17733 ਦੇ ਉੱਤੇ। ਸੋਨੇ ਦਾ ਭਾਅ $2337 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $81 ਪ੍ਰਤੀ ਬੈਰਲ, 10 ਈਅਰ ਯੀਲਡ 4.4% ਦੇ ਉੱਤੇ ਰਹੀ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 60,325 ਤੇ ਇਥੀਰੀਅਮ 3374 US ਡਾਲਰ ਦੇ ਬਰਾਬਰ ਰਿਹਾ। ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰਦੇ ਚੱਲੀਏ ਤਾਂ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1.37 ਦੇ ਬਰਾਬਰ ਰਹੀ ਹੈ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ ₹83.36 ਦੇ ਬਰਾਬਰ ਰਹੀ ਹੈ, ਤੇ ਇੱਕ ਯੂਐਸ ਡਾਲਰ ਦੀ ਕੀਮਤ ਪਾਕਿਸਤਾਨ ਦੇ $278.31 ਦੇ ਬਰਾਬਰ ਰਹੀ ਹੈ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US USA।